ਦਰਸ਼ਕੋ ਬ੍ਰੇਕ ਤੋਂ ਬਾਅਦ ਤੁਹਾਡਾ ਸਭ ਦਾ ਭਰਪੂਰ ਸਵਾਗਤ ਹੈ। ਹੁਣ ਆਪਾਂ ਜੋ ਅੱਜ ਦੇ ਅਹਿਮ ਇਸ਼ੂ ਸਨ ਉਸ ਤੋਂ ਬਾਅਦ ਹੁਣ ਆਪਾਂ ਗੱਲਬਾਤ ਕਰਾਂਗੇ ਗੁਰਬਾਣੀ ਵਿਚਾਰਾਂ ਦੀਆਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਸਾਡੇ ਨਾਲ ਇਸੇ ਤਰ੍ਹਾਂ ਹੀ ਜੁੜੇ ਰਹਿਣਾ। ਦੇਖਣ ਸੁਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ ਜੀ। ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ, ਜਦੋਂ ਅਸੀਂ ਦੁਨੀਆ 'ਚ ਕੀ ਵਾਪਰ ਰਿਹਾ ਹੈ, ਸਿਆਸਤ ਹੋਏ, ਸਮਾਜ ਹੋਏ, ਫਾਈਨੈਂਸ਼ੀਅਲ ਇਸ਼ੂਜ਼ ਹੋਣ, ਇਹ ਸਾਰੇ ਜਦੋਂ ਅਸੀਂ ਇਸ ਦੁਨੀਆ ਦੇ ਖੇਲ ਤਮਾਸ਼ੇ ਵਿੱਚ ਆਉਂਦੇ ਹਾਂ, ਇਹ ਖੇਡ ਹਰ ਇੱਕ ਨੂੰ ਖੇਡਣੀ ਪੈਂਦੀ ਹੈ ਜਿਵੇਂ ਤਮਾਸ਼ਾ ਹੁੰਦਾ ਹੈ। ਪਰ ਤਮਾਸ਼ਾ ਵੀ ਇੱਕ ਉਹਦਾ ਵਕਤ ਹੁੰਦਾ ਹੈ, ਉਹ ਮੁੱਕ ਜਾਂਦਾ ਹੈ ਜੀ। ਤੇ ਅਸਲ 'ਚ ਰੱਬ ਰਹਿੰਦਾ ਹੈ, ਉਹ ਖੁਦਾ ਹੈ, ਉਹ ਕ੍ਰੀਏਟਰ, ਉਹ ਖਾਲਕ। ਤੇ ਜਿਹੜੇ ਇਨਸਾਨ ਇਸ ਦੁਨੀਆ ਦੇ ਵਿੱਚ ਆਪਣੇ ਜ਼ਿੰਦਗੀ ਦੇ ਸਫ਼ਰ 'ਚ ਉਸ ਰੱਬ ਦਾ ਆਸਰਾ ਤੱਕਦੇ ਨੇ, ਉਸ ਰੱਬ ਦੇ ਨਾਲ ਆਪਣੀ ਪ੍ਰੀਤ, ਆਪਣਾ ਪਿਆਰ, ਆਪਣੀ ਮੁਹੱਬਤ ਬਣਾਉਂਦੇ ਨੇ, ਜ਼ਿੰਦਗੀ 'ਚ ਸੁੱਖ ਤੇ ਦੁੱਖ, ਪੋਜ਼ਿਟਿਵ ਤੇ ਨੈਗੇਟਿਵ ਉਹਨਾਂ ਨਾਲ ਵੀ ਉਵੇਂ ਹੀ ਹੁੰਦੇ ਨੇ। ਦੁਨੀਆ ਰੱਬ ਦੇ ਕਾਨੂੰਨ ਕੋਈ ਭਲੇ ਬੰਦੇ ਤੇ ਸ਼ੈਤਾਨ ਦੇ ਲਈ ਕੋਈ ਡਿਫਰੈਂਟ ਨਹੀਂ ਨੇ। ਰੱਬ ਜੇ ਸੂਰਜ ਦੀ ਰੋਸ਼ਨੀ ਹੈ ਸਭ ਲਈ ਹੈ, ਜੇ ਹਵਾ ਹੈ ਸਭ ਦੇ ਲਈ ਹੈ, ਕੁਦਰਤ ਦੀਆਂ ਨੇਮਤਾਂ ਨੇ ਉਹ ਸਭ ਦੇ ਲਈ ਨੇ। ਉਹ ਉਹਨਾਂ ਜਿਹੜੇ ਨਾ ਸ਼ੁਕਰੇ ਨੇ ਉਹਨਾਂ ਲਈ ਵੀ ਹੈ। ਦਿਨ ਦਾ ਦੇ ਲੈਂਦੇ ਥੱਕ ਪਾਏ, ਉਹ ਦੇ ਹੀ ਜਾਂਦਾ, ਉਸ ਦਾ ਕੰਮ ਹੀ ਦੇਣਾ, ਉਹ ਦਾਤਾ ਹੈ। ਦਾਤੇ ਦਾ ਮਤਲਬ ਹੀ ਦੇਣ ਵਾਲਾ ਹੈ। ਤੇ ਅਸੀਂ ਨਾ ਸ਼ੁਕਰੇ ਵੀ ਹੁੰਦੇ ਹਾਂ, ਜਿੱਥੇ ਖਾਂਦੇ ਹਾਂ ਉਸੇ ਥਾਲੀ 'ਚ ਮੋਰੀ ਵੀ ਕਰਦੇ ਹਾਂ। ਰੱਬ ਦੇ ਬੰਦਿਆਂ ਨੂੰ ਲੁੱਟ ਕੇ, ਉਹਨਾਂ ਨੂੰ ਐਕਸਪਲੋਇਟ ਕਰਕੇ, ਉਹਨਾਂ ਦੇ ਹੱਕ ਨੂੰ ਮਾਰ ਕੇ ਵੀ ਅਸੀਂ ਜਿਉਂਦੇ ਔਰ ਅਸੀਂ ਸਮਝਦੇ ਹਾਂ ਕਿ ਅਸੀਂ ਬੜੀ ਚੰਗੀ ਜ਼ਿੰਦਗੀ ਜੀ ਰਹੇ ਹਾਂ। ਜਦੋਂ ਬਾਬਾ ਫਰੀਦ ਗੰਜ ਸ਼ੱਕਰ ਯਾਦ ਕਰਵਾਉਂਦੇ ਨੇ ਕਿ ਫਰੀਦਾ ਰੁੱਖੀ ਸੁੱਖੀ ਖਾਏ ਕੇ ਠੰਡਾ ਪਾਣੀ ਪੀਓ, ਦੇਖ ਪਰਾਈਆਂ ਚੋਪੜੀਆਂ ਨਾ ਤਰਸਾਵੇ ਜੀਓ। ਤੇ ਉਹ ਇਸ ਗੱਲ ਦੇ ਉੱਤੇ ਹੀ ਹੈ ਜਦੋਂ ਅਸੀਂ ਕਹਿੰਦੇ ਹੱਕ ਹਲਾਲ ਦੀ ਕਮਾਈ, ਜਾਂ ਅਸੀਂ ਕਹਿੰਦੇ ਕਿਰਤ ਕਰਕੇ ਖਾਣਾ। ਤੁਹਾਡੀ ਇਮਾਨਦਾਰੀ ਦੀ ਜਦੋਂ ਤੱਕ ਤੁਹਾਡਾ ਹਰ ਇੱਕ ਜਿਹੜਾ ਤੁਸੀਂ ਨਵਾਲਾ ਵੀ ਅੰਦਰ ਲਗਾ ਰਹੇ ਹੋ ਉਹ ਤੁਹਾਡੀ ਇਮਾਨਦਾਰੀ ਦਾ ਨਹੀਂ ਹੈ, ਹੱਕ ਹਲਾਲ ਦਾ ਨਹੀਂ ਹੈ। ਹਲਾਲ ਤੇ ਹਰਾਮ 'ਚ ਹੀ ਹੈ। ਹਰਾਮ ਦੀ ਕਮਾਈ ਮਿੱਠੀ ਲੱਗਦੀ ਹੈ, ਪਰ ਗੁਰੂ ਸਾਹਿਬ ਨੇ ਇਹ ਵੀ ਕਿਹਾ ਕਿ ਇਹ ਗੱਲ ਯਾਦ ਰੱਖੋ ਕਿ ਕੂੜ ਮਿੱਠਾ ਕੂੜ ਮਾਖਿਓ, ਕੂੜ ਡੋਬੇ ਪੂਰ, ਨਾਨਕ ਵਖਾਣੇ ਬੇਨਤੀ ਤੁਧ ਬਾਜ ਕੂੜੋ। ਕੂੜ ਮਿੱਠਾ ਲੱਗਦਾ ਹੈ ਪਰ ਅਲਟੀਮੇਟਲੀ ਇਹ ਝੂਠ, ਇਹ ਬੇਈਮਾਨੀ ਪੂਰਾਂ ਦੇ ਪੂਰੇ ਕੋੜਮਿਆਂ ਦੇ ਕੋੜਮੇ, ਪੂਰੀਆਂ ਟੱਬਰਾਂ ਦੇ ਟੱਬਰ ਜਿਹੜੇ ਨੇ ਇਹਦੇ 'ਚ ਡੁੱਬ ਕੇ ਤਬਾਹ ਹੋ ਜਾਂਦੇ ਨੇ। ਔਰ ਅੱਜ ਦਾ ਸ਼ਬਦ, ਕਿਉਂਕਿ ਅਸੀਂ ਜਿਹੜੇ ਸਾਡੇ ਨਾਲ ਨਵੇਂ ਵਿਊਅਰਸ ਵੀ ਜੁੜੇ ਨੇ, ਇੱਕ ਸੈਗਮੈਂਟ ਸਾਡਾ ਹੁੰਦਾ ਜਿਹਦੇ 'ਚ ਅਸੀਂ ਰੂਹਾਨੀਅਤ 'ਤੇ ਵਿਚਾਰ ਕਰਦੇ ਹਾਂ। ਉਹਦੇ 'ਚ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵੀ ਹੈ, ਭਾਈ ਗੁਰਦਾਸ, ਜ਼ਫਰਨਾਮਾ, ਈਵਨ ਸੂਫੀ ਕਲਾਮ, ਅਸੀਂ ਸਾਈਂ ਬੁੱਲੇ ਸ਼ਾਹ ਹੋਣ, ਸ਼ਾਹ ਹੁਸੈਨ ਹੋਣ, ਉਹਨਾਂ ਦਾ ਵੀ ਜਿਹੜਾ ਉਸ ਨੂੰ ਡਿਸਕਸ ਕਰਦੇ। ਸੋ ਅੱਜ ਕਿਉਂਕਿ ਅਸੀਂ ਅੱਜ ਗੁਰੂ ਗ੍ਰੰਥ ਸਾਹਿਬ ਦੀ ਬਾਣੀ 'ਚੋਂ ਪੰਜਵੇਂ ਪਾਤਸ਼ਾਹ ਗੁਰੂ ਅਰਜਨ ਸਾਹਿਬ, ਜਿਨ੍ਹਾਂ ਨੇ ਹਰਿਮੰਦਰ ਸਾਹਿਬ ਬਣਾਇਆ, ਜਿਨ੍ਹਾਂ ਨੇ ਸਾਈਂ ਮੀਆਂ ਮੀਰ ਨੂੰ ਇਨਵਾਈਟ ਕੀਤਾ ਸੰਗੇ ਬੁਨਿਆਦ ਰੱਖਣ ਦੇ ਲਈ, ਔਰ ਜਿਨ੍ਹਾਂ ਦੇ ਗੁਰੂ ਗ੍ਰੰਥ ਸਾਹਿਬ ਜਿਹੜੇ ਆਲਮੋਸਟ 1430 ਪੇਜਿਸ ਨੇ, ਜਿਨ੍ਹਾਂ ਨੂੰ ਅਸੀਂ ਅੰਗ ਕਹਿੰਦੇ ਹਾਂ ਕਿਉਂਕਿ ਸਾਡੇ ਲਈ ਗੁਰੂ ਗ੍ਰੰਥ ਸਾਹਿਬ ਇੱਕ ਐਟਰਨਲ ਗੁਰੂ ਨੇ, ਉਹਨਾਂ 'ਚ ਲਗਭਗ ਅੱਧਾ ਕਲਾਮ, ਅੱਧੀ ਬਾਣੀ ਜਿਹੜੀ ਉਹ ਪੰਜਵੇਂ ਪਾਤਸ਼ਾਹ ਦੀ ਹੈ। ਔਰ ਅੱਜ ਦਾ ਸ਼ਬਦ ਉਹਨਾਂ ਦਾ ਉਹ ਇਹੀ ਮੈਸੇਜ ਹੈ ਕਿ ਜਿਹੜੇ ਰੱਬ ਦੇ ਨੇੜੇ ਹੋ ਜਾਂਦੇ ਨੇ, ਜਿਹੜੇ ਰੱਬ ਨੂੰ ਪਿਆਰ ਕਰਦੇ ਨੇ ਤੇ ਰੱਬ ਦੇ ਹੋ ਜਾਂਦੇ ਨੇ, ਉਹ ਫਿਰ ਰੱਬ ਵਰਗੇ ਹੀ ਹੋ ਜਾਂਦੇ ਨੇ। ਉਹਨਾਂ ਨੂੰ ਕੋਈ ਗੈਰ ਨਜ਼ਰ ਨਹੀਂ ਆਉਂਦਾ। ਔਰ ਗੁਰੂ ਸਾਹਿਬ ਨੇ ਫਰਮਾਇਆ, ਤੂੰ ਵਿਸਰੇ ਤਾਂ ਸਭ ਕੋ ਲਾਗੂ, ਚੀਤ ਆਵੇ ਤਾਂ ਸੇਵਾ, ਅਵਰ ਨ ਕੋ ਦੂਜਾ ਸੂਝੈ, ਸਾਚੇ ਅਲਖ ਅਪੇਵਾ। ਚੀਤ ਆਵੇ ਤਾਂ ਸਦਾ ਦਇਆਲਾ, ਲੋਗਨ ਕਿਆ ਵਿਚਾਰੇ, ਬੁਰਾ ਭਲਾ ਕੋ ਕਿਸ ਨੂੰ ਕਹੀਏ, ਸਗਲੇ ਜੀ ਤੁਮਾਰੇ ਰਹਾਓ। ਤੇਰੀ ਟੇਕ ਤੇਰਾ ਆਧਾਰਾ, ਹਾਥ ਦੇ ਤੂੰ ਰਾਖੇ, ਜਿਸ ਜਨ ਉੱਪਰ ਤੇਰੀ ਕਿਰਪਾ, ਤਿਸ ਕੋ ਬਿਪ ਨ ਕੋਉ ਭਾਖੈ। ਉਹ ਸੁਖ 오ਹਾ ਵਡਿਆਈ, ਜੋ ਪ੍ਰਭ ਜੀ ਮਨ ਭਾਣੀ, ਤੂੰ ਦਾਨਾ ਤੂੰ ਸਦ ਮਿਹਰਵਾਨਾ, ਨਾਮ ਮਿਲੈ ਰੰਗ ਮਾਣੀ, ਤੁਧ ਆਗਿਆ ਅਰਦਾਸ ਹਮਾਰੀ, ਜਿਉ ਪਿੰਡ ਸਭ ਤੇਰਾ, ਕਹੁ ਨਾਨਕ ਸਭ ਤੇਰੀ ਵਡਿਆਈ, ਕੋਈ ਨਾਉ ਨ ਜਾਣੈ ਮੇਰਾ। ਹੁਣ ਇਹ ਕਿਉਂਕਿ ਜਿਹੜੀ ਵੀ ਗੁਰਬਾਣੀ ਦਾ ਸ਼ਬਦ ਹੈ ਉਸ ਨੂੰ ਰਾਗ, ਜਿਸ ਮਿਊਜ਼ਿਕ ਇੰਸਟਰੂਮੈਂਟ ਦੇ ਉੱਤੇ
किस राग च गाना है। 31 राग ने। जी। सो ये आसा राग है जिहड़ा गुरु नानक साहब ने इजाद किया है। आस होप है और इस होप दे नाल ही दिन की शुरुआत हुंदी है। आसा की वार जां आसा दी वार इस आसा राग च है और इहदे च रहाओ दी तुक ये गाण वेले स्थाई भी हुंदी है जी। जिहनूं रिपीटेडली जिहड़े रागी ने उन्होंने गाना है। प्लस ये सेंट्रल आइडिया भी हुंदा है ते इहदा सेंट्रल आइडिया यही है कि जे वो वाहिगुरू वो अल्लाह ताला तुहाडी यादां च रहे चीत आवे तां सदा दयाला। जे तुहाडीआं यादां च है लोगन क्या विचारे, जे वो तुहाडे चित्त च है याद च है ते आम फिर लोकां बारे असी काहदी शिकायत करिए। बुरा भला को किसनों कहिए सगले जी तुम्हारे। एक स्टेज ऐसी आ जाती है ਜਦੋਂ ਤੁਸੀਂ ਇਬਾਦਤ ਕਰਦੇ ਆ ਉਸ ਮੁਕਾਮ ਤੇ ਪਹੁੰਚ ਜਾਂਦੇ ਹੋ ਤੁਹਾਨੂੰ ਲੱਗਦਾ ਹੈ ਵੀ ਕਿਹਨੂੰ ਮੈਂ ਮਾੜਾ ਕਹਾਂ ਜੀ ਸਾਰੇ ਹੀ ਰੱਬ ਦੇ ਬਣਾਏ ਹੋਏ ਨੇ ਤੇ ਜੇ ਰੱਬ ਸੋਹਣਾ ਹੈ ਸੋਹਣੇ ਰੱਬ ਨੇ ਕੁਝ ਮਾੜਾ ਤਾਂ ਨਹੀਂ ਬਣਾਇਆ ਜੀ। ਔਰ ਇਹੀ ਸਾਡੀ ਜਿਹਨੂੰ ਅਸੀਂ ਜ਼ਿੰਦਗੀ ਦੇ ਵਿੱਚ ਪੋਜ਼ਿਟਿਵ ਅਪਰੋਚ ਕਹਿੰਦੇ ਆ ਕਿ ਇਹੀ ਹੈ ਜਿਹਦੇ ਤੁਹਾਨੂੰ ਫਿਰ ਕੋਈ ਵੀ ਮਾੜਾ ਨਹੀਂ ਲੱਗਦਾ ਤੇ ਔਰ ਇੱਕੋ ਇੱਕ ਦਾ ਸਿਰਫ ਫਿਕਰ ਹੁੰਦਾ ਤੂੰ ਵਿਸਰਿਆ ਤਾਂ ਸਭ ਕੋ ਲਾਗੂ ਚੀਤ ਆਵੇ। ਹੇ ਮੇਰੇ ਵਾਹਿਗੁਰੂ हे मेरे सोहणे रब मैनू भुल्ली ना, तू विसरिया तो सब को लागू चीत आवे। नैगेटिविटी उदों आएगी जदों तू भुलेगा तो जे तू मेरे चित्त च है तो मेरे मन च खलकत दी सेवा करन दा चाह होएगा। अवर ना कहू दूजा सूझे, मैनू तो तेरे बिना कुछ होर नज़र ही नहीं आंदा। साचे अलख अपेवा वो वाहिगुरू जिहड़ा अलख है जिस नू बयान नहीं किया जा सकता, जिस दी मेशर नहीं किया जा सकता, जिहड़ा इनफिनिट है अनंत है। तेरी टेक तेरा आधारा हाथ दे तू राखे कि मैनू टेक कहते ने सोटी नू सहारे नू कि तू ही है वाहिगुरू तू ही मेरा सहारा है। तू ही हर मुसीबत मुश्किल चों हथ दे के रख दें। जिस जन ऊपर तेरी कृपा तिसको बिप ना कऊ भख है कि जिस दे उत्ते हे वाहिगुरू तेरी रहमत है तेरा करम है तेरी बख्शिश है उसनू कोई विपता कोई मुसीबत परेशान कर ही नहीं सकती। मुसीबत आएगी जिंदगी दे विच भी आंदी है लेकिन भाखे जे तुसी उहनू मनदे ही नहीं हो, तुसी उहनू रब दा भाणा मनदे हो कि भाई ये जिवें अल्लाह ताला दी रज़ा है मैं तां उहनू भुलना नहीं है, जो भी आएगा उहनू जरना क्योंकि रब ही मेरा दोस्त है, रब ही मेरा मालिक है, रब ही मेरा प्यार है। और ये फिर भावना ਜਿਹੜੀ ਹੈ ਉਹ ਸੁਖ ओहा ਵਡਿਆਈ जो प्रभ जी मन भाणी तू दाना तू सद मेहरवाना ना मिले रंग माणी। कि हे जे तू मैनू वडियाई दे तो ये भी तेरी रहमत है। जे जो मेरे नाल वापर रहा है हे वाहिगुरू ये तेरा भाण है। तू दाना दाना कहते ने सियाणे नू भी तेरे हे वाहिगुरू तेरे तो सियाणा कोई नहीं पर तू सियाणा भी है दाना भी है सद मेहरवाना तू मेहर हमेशा ही साथ होंगे ऑलवेज हमेशा ऑलवेज करीम है जिन्हों कहते हैं ग्रेसफुल है बाउंटीफुल है अपनिया बाउंटीज अपनिया गिफ्ट्स तू दिंदा है हर एक नूं नाम मिला रंग माणे। पर अल्टीमेटली जिहड़ा आनंद है स्वाद है ब्लिस है ट्रैंक्विलिटी है वो उदों ही हासिल हुंदी है जदों तेरी याद होए तो फिर तुद आ गए अरदास हमारी। हे वाहिगुरू तेरे अगे मेरी अरदास है, अरदास दुआ गुजारिश यही है तुद आगे अरदास हमारी। जियो पिंड सब तेरा, पिंड बॉडी है जी अंदर मन है कि मेरा मन भी तो मेरा वजूद भी अंदर दा और मेरी बॉडी भी मेरा तन भी तेरा। कहो नानक सब तेरी वडियाई कोई नाओ ना जाने मेरा। जे मेरे तो कुछ चंगा होया तो मैनू कोई भला कहंदा ते पंजवें नानक कहंदे ने कि हे वाहिगुरू ये तेरी वडियाई है। मैं तो वो सी जिहदा कोई नां नहीं सी जानदा पर तू अपनी रहमत दे नाल मैनू इस कदर जिहड़ा वो नेम एंड फेम दित्ती कि वो वडियाई मेरी नहीं है तेरी है। ये अज दा विचार जी। डॉक्टर साहब तुहाडा बहुत बहुत शुक्रिया तुसीं अज दे अहम इशू ते अज दा विचार साडे दर्शकां नाल साझा कीता। असीं अपने व्यूअर्स कोल ने इजाजत। व्यूअर्स साडे प्रोग्राम दा समा इत्थे समाप्त हुंदा। तुसीं अपनी राय ते सुझाव सानू भेजना ना भुलना। साडे इस पते ते SOS@P.4 ते असीं अपना प्रोग्राम लैके फिर दोबारा तुहाडे सन्मुख होवांगे। तद तक लई मैनू ते अपने डाक्टर साहब नू आग्या दो। देखते रहो P.4 फला दिओ फतेह। वाहिगुरू जी का खालसा वाहिगुरू जी की फतेह। रब राखा।